ਵਾਹਿਗੁਰੂ ਜੀ का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਪਿਛਲੇ 2014 ਤੋਂ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਦੇ ਵਿੱਚ ਹੋਂਦ ਦੇ ਵਿੱਚ ਆਈ ਹੈ, ਉਦੋਂ ਤੋਂ ਅਸੀਂ ਦੇਖਦੇ ਹਾਂ ਭਾਰਤ ਦੇ ਵਿੱਚ ਇੱਕ ਭਗਵਾਂਕਰਨ ਦਾ ਜਿਹੜਾ ਮਾਹੌਲ ਹੈ ਉਹ ਜਿਹੜਾ ਹੈਗਾ ਉਹ ਜ਼ੋਰ ਫੜਦਾ ਨਜ਼ਰ ਆਇਆ। ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਹੈਗੀ ਹੈ ਉਹਦਾ ਗਲਬਾ ਭਾਰਤ ਦੇ ਵਿੱਚ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਹੈ। ਇਸੇ ਜਦੋਂ ਅਸੀਂ ਦੇਖਦੇ ਹਾਂ ਇੱਕ ਸੈਫਰਨਾਈਜੇਸ਼ਨ ਆਫ ਐਜੂਕੇਸ਼ਨ ਦਾ ਇਸ਼ੂ ਪਿਛਲੇ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਕਾਫੀ ਹਾਈਲਾਈਟ ਹੋਇਆ। ਇੱਦਾਂ ਦੀਆਂ ਕਈ ਐਗਜ਼ਾਮਪਲ ਸਾਡੇ ਸਾਹਮਣੇ ਨੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਹੋਵੇ ਜਾਂ ਦਿੱਲੀ ਦੇ ਵਿੱਚ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਵੰਦੇ ਮਾਤਰਮ ਕਾਲਜ ਦਾ ਨਾਮ ਉੱਪਰ ਤਬਦੀਲ ਕਰਨ ਦੀ ਲਾਈਨ ਹੋਵੇ, ਜਾਂ ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਦੇਖਦੇ ਹਾਂ ਸਿੱਖ ਹਿਸਟਰੀ ਦੇ ਨਾਲ ਰਿਲੇਟਡ ਜਿਹੜੇ ਚੈਪਟਰਸ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਹੋਵੇ, ਜਾਂ ਅਦਰਵਾਈਜ਼ ਇੱਦਾਂ ਦੀਆਂ ਕਈ ਐਗਜ਼ਾਮਪਲਸ ਜਾਂ ਕਈ ਘਟਨਾਵਾਂ ਸਾਡੇ ਸਾਹਮਣੇ ਪਿਛਲੇ ਸਮੇਂ ਦੇ ਵਿੱਚ ਮੀਡੀਆ ਦੀਆਂ ਸੁਰਖੀਆਂ ਬਣੀਆਂ ਨੇ। ਇੱਦਾਂ ਦੀ ਹੀ ਇੱਕ ਹੋਰ ਐਗਜ਼ਾਮਪਲ ਸੈਫਰਨਾਈਜੇਸ਼ਨ ਆਫ ਐਜੂਕੇਸ਼ਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜਾਂ ਜਿਵੇਂ ਮੀਡੀਆ ਦੇ ਵਿੱਚ ਵਿਰੋਧ ਹੋਇਆ ਉੱਦਾਂ ਦੀ ਇੱਕ ਘਟਨਾ ਸਾਡੇ ਸਾਹਮਣੇ ਆਈ ਹੈ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਾਜ ਕੁਮਾਰ ਨਾਮ ਦੇ ਵਾਈਸ ਚਾਂਸਲਰ ਨੂੰ ਹੁਣ ਨਿਯੁਕਤ ਕੀਤਾ ਗਿਆ। ਇਹਨਾਂ ਦਾ ਜਦੋਂ ਅਸੀਂ ਪਿਛੋਕੜ ਦੇਖਦੇ ਹਾਂ ਰਾਜ ਕੁਮਾਰ ਦਾ, ਉਹ RSS ਦੇ ਨਾਲ ਸੰਬੰਧਿਤ ਹੈਗੇ ਨੇ। ਪਹਿਲਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਡੀਨ ਰਹਿ ਚੁੱਕੇ ਨੇ। ਡੀਨ ਹੁੰਦਿਆਂ ਹੋਇਆਂ ਉਹਨਾਂ ਨੂੰ ਹੁਣ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੀ ਪੋਸਟ ਦੇ ਉੱਪਰ ਉਹਨਾਂ ਨੂੰ ਨਿਯੁਕਤ ਕੀਤਾ ਗਿਆ। ਇਹਦਾ ਵਿਰੋਧ ਵੀ ਕੀਤਾ ਗਿਆ। ਸੋ ਇਹ ਐਗਜ਼ੈਕਟਲੀ ਜਿਹੜਾ ਮੂਵ ਹੈਗਾ RSS ਦੇ ਇੱਕ ਬੰਦੇ ਨੂੰ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਉਣਾ ਕੀ ਮਾਇਨੇ ਰੱਖਦਾ ਹੈ, ਇਹਦੇ ਕੀ ਪ੍ਰਭਾਵ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦੇ ਆ, ਇਹ ਸਾਰੇ ਦੇ ਉੱਪਰ ਅਸੀਂ ਅੱਜ ਗੱਲਬਾਤ ਕਰਾਂਗੇ। ਇਸ ਸਭ ਦੇ ਲਈ ਗੱਲਬਾਤ ਕਰਨ ਦੇ ਲਈ, ਵਿਚਾਰ ਚਰਚਾ ਦੇ ਲਈ ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸਰਦਾਰ ਬੀਰ ਦਵਿੰਦਰ ਸਿੰਘ ਸਾਡੇ ਨਾਲ ਪੰਜਾਬ ਤੋਂ ਫੋਨ ਲਾਈਨ ਤੇ ਜੁੜੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੀਰ ਦਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਬੀਰ ਦਵਿੰਦਰ ਸਿੰਘ ਜੀ, ਜਿਵੇਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਮੈਂਸ਼ਨ ਕੀਤਾ, ਸਾਡੇ ਕੋਲ ਐਗਜ਼ਾਮਪਲਸ ਵੀ ਕੁਝ ਮੌਜੂਦ ਹੈਗੀਆਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਅਸੀਂ ਦੇਖੀਆਂ ਨੇ। ਜਿਹੜਾ ਇਹ ਮੂਵ ਹੈਗਾ ਰਾਜ ਕੁਮਾਰ ਨੂੰ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਉਣ ਦਾ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਜਦੋਂ ਅਸੀਂ RSS ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ, ਜਿਵੇਂ ਉਹ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਅੱਗੇ ਪ੍ਰਮੋਟ ਕਰ ਰਹੇ ਆ, ਸੋ ਕੀ ਇਸ ਮੂਵ ਨੂੰ ਇਹ ਸਮਝਿਆ ਜਾਵੇ ਵੀ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਹਿੰਦੂਤਵਾ ਆਈਡੀਓਲੋਜੀ ਹੈਗੀ ਹੈ ਉਹ ਆਪਣੀਆਂ ਜੜ੍ਹਾਂ ਪਸਾਰ ਰਹੀ ਹੈ? ਅਰਜ਼ੇ ਹੈ ਜੀ ਵੀ ਜਦੋਂ ਤੋਂ ਇਹ ਨਰਿੰਦਰ ਮੋਦੀ ਦੀ ਸਰਕਾਰ ਦਾ ਗਠਨ ਹੋਇਆ ਭਾਰਤ ਵਿੱਚ, ਦਰਅਸਲ ਇਹ ਸਰਕਾਰ ਦਾ ਜਿਹੜਾ ਹੈੱਡਕੁਆਰਟਰ ਹੈ ਉਹ ਤਾਂ ਨਾਗਪੁਰ ਵਿੱਚ ਹੈ, ਜਿੱਥੇ RSS ਦਾ ਹੈੱਡਕੁਆਰਟਰ ਹੈ ਜੀ। ਇਸ ਦੀਆਂ ਜਿਹੜੀਆਂ ਨੀਤੀਆਂ ਦਾ ਨਿਰਧਾਰਨ ਹੈ ਉਹ ਤੇ ਸਾਰਾ RSS ਵੱਲੋਂ ਹੀ ਹੋ ਰਿਹਾ। ਉਹਦੀ ਇੰਪਲੀਮੈਂਟੇਸ਼ਨ ਵਾਸਤੇ ਨਰਿੰਦਰ ਮੋਦੀ ਤੇ ਇਹ ਲੋਕ ਬਿਠਾਏ ਹੋਏ ਨੇ, ਔਰ ਜਿੱਥੇ ਵੀ ਕਿਤੇ ਕਿਸੇ ਨੀਤੀ ਦਾ ਨਿਰਮਾਣ ਤੇ RSS ਕਰਦਾ ਹੈ, ਉਹਦੀ ਇੰਪਲੀਮੈਂਟੇਸ਼ਨ ਜਿੱਥੇ ਜਿੱਥੇ ਵੀ ਕਰਨੀ ਹੈ ਇਹਨਾਂ ਨੇ ਬੜੀ ਚਤੁਰਾਈ ਦੇ ਨਾਲ ਸਾਰੀ ਜਗ੍ਹਾ ਤੇ RSS ਦੇ ਬੰਦੇ ਬਿਠਾ ਦਿੱਤੇ ਨੇ ਜੀ। ਉਹਦੇ ਚ ਮੈਂ ਸਮਝਦਾ ਇਹਨਾਂ ਨੇ ਬੜੀ ਸ਼ਰਾਰਤ ਦੇ ਨਾਲ ਪੂਰਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ, ਪੂਰਾ ਜਿਹੜਾ ਢਾਂਚਾ ਹੈਗਾ, ਉਸ ਨੂੰ ਬਦਲਣ ਦੀ ਠਾਣੀ ਹੋਈ ਹੈ। ਜਿੰਨੇ ਗਵਰਨਰ ਨੇ ਉਹ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੇ ਜੀ। ਇਹਨਾਂ ਨੇ ਗਵਰਨਰ ਜਿੰਨੇ ਵੀ ਨਵੇਂ ਲਾਏ ਨੇ ਉਹ ਸਾਰੇ ਜਿਹੜੇ RSS ਦੀ ਬੈਕਗਰਾਊਂਡ ਵਾਲੇ ਨੇ ਉਹ ਗਵਰਨਰ ਲਾਤੇ। ਤੋਂ ਨਿਯੁਕਤੀਆਂ ਚਾਂਸਲਰ ਦੇ ਰਾਹੀਂ ਹੁੰਦੀਆਂ ਨੇ। ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਹੈ ਇਹ ਪੰਜਾਬ ਦੀ ਸਭ ਤੋਂ, ਬਲਕਿ ਭਾਰਤ ਦੀ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੀ, ਤੇ ਪੰਜਾਬ ਦੀ ਸਭ ਤੋਂ ਪਹਿਲੀ ਵੱਡੀ ਯੂਨੀਵਰਸਿਟੀ ਹੈ। ਔਰ ਇੱਥੇ
ਵਾਈਸ ਚਾਂਸਲਰ ਦੀ ਨਿਯੁਕਤੀ ਜਿਹੜੀ ਹੈ ਉਹ ਬੜਾ ਮਾਨਾ ਰੱਖਦੀ ਹੈ ਜੀ। ਪਹਿਲਾਂ ਤਾਂ ਮੈਨੂੰ ਇਸ ਗੱਲ ਤੇ ਹੀ ਬੁਨਿਆਦੀ ਇਤਰਾਜ਼ ਹੈ ਕਿ ਪੰਜਾਬ ਦੀ ਯੂਨੀਵਰਸਿਟੀ ਦਾ ਕੋਈ ਵੀ ਵਾਈਸ ਚਾਂਸਲਰ ਹੁਣ ਤੱਕ ਘੱਟ ਗਿਣਤੀਆਂ ਚੋਂ ਨਹੀਂ ਲੱਗਿਆ ਜੀ। ਨਾ ਕੋਈ ਸਿੱਖ, ਸਾਡੀ ਸਿੱਖਾਂ ਦੀ ਬਹੁਤ ਸੰਮਤੀ ਹੈ ਇੱਥੇ, ਸਿੱਖ ਵਿਦਵਾਨਾਂ ਚੋਂ ਕਿਸੇ ਨੂੰ ਵੀ ਹੁਣ ਤੱਕ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਹੀਂ ਲਾਇਆ ਗਿਆ, ਨਾ ਕਿਸੇ ਹੋਰ ਮਿਨੋਰਿਟੀ ਚੋਂ ਜੀ। ਤੇ ਹੁਣ ਜਦੋਂ 13ਵੀਂ ਇਹ ਹੋਈ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੂੰ ਲਿਆ ਕੇ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਤਾ। ਬਨਾਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੰਸਟੀਚੁਐਂਸੀ ਹੈ ਜੀ। ਔਰ ਤੁਸੀਂ ਹੈਰਾਨ ਹੋਵੋਗੇ ਇਹ ਜਾਣ ਕੇ ਕਿ ਜਿਹੜੀ ਸਰਚ ਕਮੇਟੀ ਜਾਂ ਸਿਲੈਕਸ਼ਨ ਕਮੇਟੀ ਬਣਾਈ ਜੀ ਉਪ ਰਾਸ਼ਟਰਪਤੀ ਨੇ, ਜਿਹੜੇ ਚਾਂਸਲਰ ਨੇ ਇਸ ਯੂਨੀਵਰਸਿਟੀ ਦੇ, ਉਸ ਸਰਚ ਕਮੇਟੀ ਦੇ ਜਿਹੜੇ 3 ਮੈਂਬਰ ਨੇ, ਤਿੰਨੇ ਹੀ RSS ਦੀ ਬੈਕਗ੍ਰਾਉਂਡ ਵਾਲੇ ਜੀ। ਇਸ ਪੋਸਟ ਲਈ 160 ਐਪਲੀਕੇਸ਼ਨਸ ਗਈਆਂ ਤੇ ਜਿਹੜੇ ਸ਼ਾਰਟ ਲਿਸਟ ਕੀਤੇ 9 ਬੰਦੇ, ਉਹ ਲਿਸਟ ਵੀ ਨਾਗਪੁਰੋਂ ਤਿਆਰ ਹੋਈ RSS ਦੇ ਹੈੱਡਕੁਆਟਰ ਤੋਂ, ਤੇ ਉਹ 9 ਬੰਦਿਆਂ ਦੇ 9 ਅੱਗੇ ਆਏ ਜਿਹੜੇ 9ਵੇਂ RSS ਦੇ ਨਾਲ ਐਸੋਸੀਏਟਡ ਨੇ, ਕਮਿਟਡ ਨੇ। 160 ਦੇ ਵਿੱਚੋਂ ਇੱਕ ਵੀ ਕੈਂਡੀਡੇਟ ਨਾ ਸਿੱਖ, ਨਾ ਮੁਸਲਮਾਨ, ਨਾ ਕੋਈ ਈਸਾਈ, ਨਾ ਸ਼ਡਿਊਲ ਕਾਸਟ, ਨਾ ਬੈਕਵਰਡ ਕਲਾਸਿਸ ਚੋਂ, ਨਾ ਸ਼ਡਿਊਲ ਟ੍ਰਾਈਬਸ ਚੋਂ ਉਹ ਸਿਲੈਕਟ ਲਿਸਟ 'ਚ ਨਹੀਂ ਪਾਇਆ ਗਿਆ, ਜਿਹੜਾ ਪੈਨਲ ਬਣਾਇਆ 9 ਬੰਦਿਆਂ ਦਾ ਜੀ। ਪਹਿਲਾਂ ਤੇ ਇਹੀ ਗੱਲ ਬੜੀ ਮਤਲਬ ਅਖਰਦੀ ਹੈ ਸਾਨੂੰ ਕਿ ਇੱਕ ਵੀ ਵਿਦਵਾਨ ਪੰਜਾਬ ਦਾ ਜਾਂ ਕਿਸੇ ਹੋਰ ਪੰਜਾਬ ਦੀਆਂ ਇੰਨੀਆਂ ਯੂਨੀਵਰਸਿਟੀਆਂ ਨੇ, ਡੀਨ ਬਥੇਰੇ ਨੇ, ਉਹਨਾਂ ਚੋਂ ਇੱਕ ਵੀ ਬੰਦਾ ਇਹਨਾਂ ਨੂੰ ਕਾਬਲ ਨਹੀਂ ਮਿਲਿਆ ਜਿਹਨੂੰ ਉਸ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ ਜੀ। ਫਿਰ ਉਹਨਾਂ ਦੇ ਵਿੱਚੋਂ ਜਿਹੜੀ ਫਿਰ ਨਾਂ ਅਪਰੂਵ ਕੀਤਾ ਉਹਨਾਂ ਨੇ ਪੂਰੇ RSS ਦੇ ਕੱਟੜਪੰਥੀ ਦਾ, ਪ੍ਰੋਫੈਸਰ ਰਾਜ ਕੁਮਾਰ ਦਾ ਨਾਮ ਅਪਰੂਵ ਕਰਕੇ ਬਨਾਰਸ ਤੋਂ ਚੱਕ ਕੇ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਗੂ। ਵਾਈਸ ਚਾਂਸਲਰ ਦੀ ਇੱਕ ਵੇਲੇ RSS ਦੇ ਵਰਕਰ ਤੇ ਭਾਰਤੀ ਜਨਤਾ ਪਾਰਟੀ ਦੇ, ਖਾਸ ਕਰਕੇ ਚੰਡੀਗੜ੍ਹ ਦਾ ਪ੍ਰਧਾਨ ਸੰਜੇ ਟੰਡਨ ਜੀ, ਇਹ ਬਲਰਾਮ ਜੀ ਦਾਸ ਟੰਡਨ ਦਾ ਲੜਕਾ ਜਿਹੜਾ ਛੱਤੀਸਗੜ੍ਹ ਦਾ ਗਵਰਨਰ ਹੈ ਜੀ, ਉਹ ਸਾਰੀ ਜੁਆਇਨਿੰਗ ਦੀ ਕਾਰਵਾਈ ਨੂੰ ਸੁਪਰਵਾਈਜ਼ ਕਰ ਰਿਹਾ ਸੀ। ਸੋ ਉੱਥੇ ਉਸ ਵੇਲੇ ਮੌਜੂਦ ਸੀ। ਪ੍ਰੈਸ ਕਾਨਫਰੰਸ ਵੀ ਜਿਹੜੀ ਪਹਿਲੀ ਪਲੇਠੀ ਪੱਤਰਕਾਰ ਵਾਰਤਾ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਨੇ ਕੀਤੀ, ਉਹਦੇ 'ਚ ਵੀ ਨਾਲ ਬੈਠਾ ਬਾਰ-ਬਾਰ ਇੰਟਰਜੈਕਟ ਕਰ ਰਿਹਾ ਸੀ ਜੀ। ਇਹ ਕੀ ਸੰਕੇਤ ਦਿੱਤੇ ਜਾ ਰਹੇ ਨੇ ਪੰਜਾਬ ਨੂੰ? ਹੁਣ ਮੈਂ ਇੱਕ ਹੋਰ ਗੱਲ ਖਾਸ ਤੌਰ ਤੇ ਕਰਨੀ ਚਾਹੁੰਦਾ ਕਿ ਪੰਜਾਬ ਯੂਨੀਵਰਸਿਟੀ ਨਾਲ ਇਸ ਵੇਲੇ 192 ਐਫੀਲੀਏਟਡ ਕਾਲਜ ਨੇ ਜੀ, ਵਿਦਿਅਕ ਸੰਸਥਾਵਾਂ ਨੇ, ਉਚੇਰੀ ਸਿੱਖਿਆ ਨਾਲ ਜੁੜੀਆਂ ਹੋਈਆਂ, ਭਾਵੇਂ ਐਜੂਕੇਸ਼ਨਲ ਕਾਲਜ ਹੋਣ ਜਾਂ ਦੂਸਰੇ ਡਿਗਰੀ ਕਾਲਜ ਹੋਣ। ਉਹਨਾਂ ਵਿੱਚੋਂ 180 ਕਾਲਜ ਪੰਜਾਬ ਦੇ ਨੇ, ਸਿਰਫ 12 ਕਾਲਜ ਚੰਡੀਗੜ੍ਹ ਦੇ ਨੇ ਜੀ। ਜੇ ਅਸੀਂ 180 ਕਾਲਜ ਡਿਸਐਫੀਲੀਏਟ ਕਰ ਲਈਏ, ਵਿਡਰਾਅ ਕਰ ਲਈਏ ਪੰਜਾਬ ਯੂਨੀਵਰਸਿਟੀ ਨਾਲੋਂ, ਤਾਂ ਉਹਦੇ ਕੋਲ ਚੰਡੀਗੜ੍ਹ ਦੇ ਸਿਰਫ 12 ਕਾਲਜ ਰਹਿ ਜਾਂਦੇ ਨੇ ਤੇ ਫਾਈਨੈਂਸ਼ੀਅਲ ਵਾਇਬਿਲਿਟੀ ਵੀ ਜਿਹੜੀ ਹੈ ਇਸ ਯੂਨੀਵਰਸਿਟੀ ਦੀ ਖਤਮ ਹੋ ਜਾਂਦੀ ਜੀ। ਲੇਕਿਨ ਜਿਸ ਸੂਬੇ ਦੇ 180 ਕਾਲਜ ਉਸ ਯੂਨੀਵਰਸਿਟੀ ਨਾਲ ਐਫੀਲੀਏਟ ਨੇ, ਉਸ ਸੂਬੇ ਦਾ ਇੱਕ ਵੀ ਵਿਦਵਾਨ ਇਸ ਗੱਲ ਦੇ ਕਾਬਿਲ ਨਹੀਂ ਸੀ ਕਿ ਉਹਨੂੰ ਵਾਈਸ ਚਾਂਸਲਰ ਦੀ ਇੰਟਰਵਿਊ ਲਈ ਬੁਲਾਇਆ ਜਾਂਦਾ। ਸਿਰਫ 9 ਬੰਦੇ ਬੁਲਾਏ ਗਏ ਔਰ ਫਿਰ ਉਸ ਤੋਂ ਬਾਅਦ ਜਿੰਨੀਆਂ ਸਾਰੇ ਕਾਲਜਸ 'ਚ ਹੁਣ ਜਿੰਨੀ ਸਿਲੈਕਸ਼ਨ ਹੋਣੀ ਹੈ, ਜਿੰਨਾ ਪ੍ਰੋਸੈਸ ਹੈ,
ਜੀ ਹੁਣ ਉਹ ਸਾਰੇ ਪ੍ਰੋਸੈਸ ਦਾ ਭਗਵਾ ਕਰਨ ਸ਼ੁਰੂ ਹੋ ਜਾਏਗਾ, ਕਿਉਂਕਿ ਵਾਈਸ ਚਾਂਸਲਰ ਕੋਲ ਬੜੀਆਂ ਪਾਵਰਸ ਨੇ ਸਿਲੈਕਸ਼ਨ ਦੀਆਂ, ਤੇ ਉਹ ਜਿਹੜਾ ਸਾਰਾ ਉਹਨੇ ਸਾਰੇ ਬੰਦੇ ਉਹਨਾਂ ਨੇ ਹੀ ਕਰਨਾ, ਸਾਰੀ ਐਡਮਿਨਿਸਟ੍ਰੇਸ਼ਨ ਸਾਰੀ ਫੈਕਲਟੀ ਜਿਹੜੀ ਹੈ ਉਹਦੇ 'ਚ ਭਗਵੀਂ ਬਿਰਤੀ ਵਾਲੇ ਲੋਕ ਜਿਹੜੇ ਨੇ ਉਹ ਭਰਤੀ ਕੀਤੇ ਜਾਣਗੇ। ਜਿਹੜੀਆਂ ਸਾਡੀਆਂ ਮਿਨੋਰਿਟੀਜ਼ ਨੇ ਉਹਨਾਂ ਨੂੰ ਹੁਣ ਕੋਈ ਥਾਂ ਨਹੀਂ ਰਹੇਗੀ। ਇਸੇ ਤਰ੍ਹਾਂ ਕਾਲਜਾਂ ਵਿੱਚ ਜਦੋਂ ਨਿਯੁਕਤੀਆਂ ਹੁੰਦੀਆਂ ਨੇ ਉਹ ਸਿਲੈਕਸ਼ਨ ਕਮੇਟੀ ਵਿੱਚ ਵਾਈਸ ਚਾਂਸਲਰ ਦਾ ਨੁਮਾਇੰਦਾ ਜਾਂਦਾ ਹੈ ਜੀ। 3 ਕਾਲਜਸ ਹੁੰਦੇ ਨੇ, ਉੱਥੇ ਵੀ ਸਾਰੇ ਕਾਲਜਾਂ 'ਚ 180 ਕਾਲਜਾਂ 'ਚ ਹੁਣ RSS ਦੇ ਬੰਦੇ ਜਿਹੜੇ ਨੇ ਉਹ ਪਲਾਂਟ ਕੀਤੇ ਜਾਣਗੇ ਤੇ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ। ਔਰ ਪਿਛਲੇ 4 ਸਾਲਾਂ ਤੋਂ ਮੈਂ ਜੇ ਕਹਾਂ ਕਿ ਪੂਰੇ ਦਾ ਪੂਰਾ ਹਿੰਦੁਸਤਾਨ ਜਿਹੜਾ ਹੈਗਾ ਉਹ ਇਲਿਬਰਲ ਮੈਜੋਰਿਟੇਰੀਅਨ ਡੈਮੋਕ੍ਰੇਸੀ ਵੱਲੋਂ ਧੱਕਿਆ ਜਾ ਰਿਹਾ ਹੈ ਜੀ। ਜਿਹੜਾ ਸੰਕੀਰਨ ਬਹੁਵਾਦੀ ਪ੍ਰਜਾਤੰਤਰ ਬਹੁਵਾਦੀ ਪ੍ਰਜਾਤੰਤਰ ਦੇ ਨੁਆਂਸਸ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ, ਖਾਸ ਕਰਕੇ ਮਿਨੋਰਿਟੀਜ਼ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਜਿੱਥੇ 80% ਜਿਹੜੀ ਹੈਗੀ ਹੈ ਉਹ ਹਿੰਦੂ ਵਸੋਂ ਹੈਗੀ ਹੈ, ਬਾਕੀ 20% 'ਚ ਮਿਨੋਰਿਟੀਜ਼ ਆ ਗਈਆਂ। ਸਭ ਤੋਂ ਵੱਧ ਉਹਦੇ 'ਚ ਮੁਸਲਮਾਨ ਭਰਾ ਨੇ, ਫਿਰ ਅਸੀਂ ਸਿੱਖ ਹੈਗੇ ਆ, ਸਾਡੀ ਤਾਂ ਬਹੁਤ ਥੋੜੀ ਗਿਣਤੀ ਹੈਗੀ ਹੈ, ਕ੍ਰਿਸਚੀਅਨਸ ਹੈਗੇ ਨੇ, ਜੈਨੀ ਬੋਧੀ ਵਗੈਰਾ ਨੇ। ਹੁਣ ਰਣਨੀਤੀ ਇਹ ਬਣ ਰਹੀ ਹੈ ਕਿ ਜਿਹੜੀ ਟੋਟਲ ਜਿਹੜੀ ਪੋਲਿਟੀ ਹੈਗੀ ਹੈ ਹਿੰਦੁਸਤਾਨ ਦੀ, ਉਹਨੂੰ ਵਰਟੀਕਲੀ ਕਮਿਊਨਲਾਈਜ਼ ਕਰਕੇ ਪੋਲਰਾਈਜ਼ ਕਰ ਦਿਓ। ਹਾਲਾਤ ਇਹ ਬਣ ਜਾਣ ਕਿ ਹਿੰਦੂ ਨੂੰ ਵੋਟ ਪਾਵੇ ਤੇ ਦੂਜੀਆਂ ਜਿਹੜੀਆਂ ਕਮਿਊਨਿਟੀਜ਼ ਨੇ ਉਹ ਜੇ ਪਾ ਵੀ ਦੇਣ ਆਪਣੇ ਬੰਦਿਆਂ ਨੂੰ ਤਾਂ ਮੈਨੇ ਨਹੀਂ ਰੱਖਦੀਆਂ, ਕਿਉਂਕਿ ਬਹੁਵਾਦ ਦੀ ਰਾਜਨੀਤੀ ਜੋ ਹੋ ਗਈ, ਮੈਜੋਰਿਟੀ ਨੇ ਜਿੱਤਣਾ ਨਾ। ਇਸ ਕਰਕੇ ਇਹ RSS ਔਰ BJP ਦੀ ਜਿਹੜੀ ਪੋਲਰਾਈਜ਼ੇਸ਼ਨ ਦੀ ਕੰਪੇਨ ਆ, ਔਰ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਅੱਜ, ਇਹ ਜਿਹੜਾ ਅਗਲਾ 8-9 ਮਹੀਨੇ ਦਾ ਸਮਾਂ, ਇਹਦੇ ਵਿੱਚ ਬੜਾ ਕੁਝ, ਤੁਸੀਂ ਬਹੁਤ ਕੁਝ ਭਿਆਨਕ ਹਿੰਦੁਸਤਾਨ ਵਿੱਚ ਵਾਪਰੇਗਾ। ਦੰਗੇ ਫਸਾਦ ਵੀ ਹੋਣਗੇ। ਪੂਰਾ ਪੋਲੀਟੀਕਲ ਨੈਰੇਟਿਵ ਜਿਹੜਾ ਹੈਗਾ ਉਹ ਹਿੰਦੂ ਤੇ ਮੁਸਲਮਾਨ ਦੇ ਦਰਮਿਆਨ ਚੱਲ ਰਿਹਾ ਤੇ ਸਾਰਾ ਤਣਾਅ, ਸਾਰਾ ਲੱਬੋ-ਲੁਬਾ, ਸਾਰੇ ਜਿੰਨੇ ਚੈਨਲ ਹੈਗੇ ਨੇ ਉਹ ਇਸ ਤੇ ਹੀ ਚੱਲ ਰਹੇ ਨੇ। ਚਾਹੇ ਗਊ ਮਾਸ ਹੋ ਜੇ, ਚਾਹੇ ਲਿੰਚਿੰਗ ਹੋ ਜੇ, ਚਾਹੇ ਗਊ ਹੱਤਿਆ ਹੋ ਜੇ, ਤੇ ਇਹ ਰਿਲੀਜੀਅਸ ਜਿਹੜਾ ਫੰਡਾਮੈਂਟਲਿਜ਼ਮ ਹੈ ਹਿੰਦੂਤਵਾ ਦਾ, ਉਸ ਨੂੰ ਪੂਰੇ ਜ਼ੋਰ ਨਾਲ ਉਭਾਰਿਆ ਜਾ ਰਿਹਾ ਤਾਂ ਕਿ ਦੁਬਾਰਾ ਇਹ 80% ਦੀ ਜਿਹੜੀ ਬਹੁ ਗਿਣਤੀ ਹੈ ਉਸ ਦੇ ਸੈਂਟੀਮੈਂਟਸ ਨੂੰ ਵਰਤ ਕੇ ਵੱਡੀ ਬਹੁ ਗਿਣਤੀ ਵਾਲੀ ਸਰਕਾਰ ਇੱਥੇ ਕਾਇਮ ਕਰਕੇ ਉਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਦਾ ਜਿਹੜਾ ਸਰੂਪ ਹੈਗਾ, ਮੂਲ ਸਰੂਪ ਜਿਹੜਾ ਸੈਕੂਲਰਿਜ਼ਮ ਦਾ, ਉਹਨੂੰ ਖਤਮ ਕਰਕੇ ਭਾਰਤ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿੱਤਾ ਜਾਏ ਔਰ ਮਿਨੋਰਿਟੀਜ਼ ਜਿਹੜੀਆਂ ਨੇ ਉਹਨਾਂ ਦੀ ਮੁੜ ਕੇ ਗੁਲਾਮਾਂ ਵਾਲੀ ਜਿਹੜੀ ਵਿਵਸਥਾ ਹੈ ਉਹ ਮੈਜੋਰਿਟੀ ਦੇ ਸਹੀ ਮਾਨਿਆਂ 'ਚ ਅਸੀਂ ਗੁਲਾਮ ਹੋ ਜਾਵਾਂਗੇ। ਇਸ ਲਈ ਇਸ ਭਾਰਤ ਦੇ ਸੰਵਿਧਾਨ ਦੀਆਂ ਕਮਜ਼ੋਰੀਆਂ ਲੱਭ ਕੇ ਉਹਨਾਂ ਨੂੰ ਹੁਣ ਇਸਤੇਮਾਲ ਕੀਤਾ ਜਾ ਰਿਹਾ ਹੈ। ਸੰਵਿਧਾਨ ਸਾਡੀ ਕੋਈ ਮਦਦ ਨਹੀਂ ਕਰ ਰਿਹਾ ਜੀ। ਜਿਵੇਂ ਤੁਸੀਂ ਗੱਲ ਕੀਤੀ ਹੈ, ਤੁਸੀਂ ਇਹਦੇ ਬਿਹਾਈਂਡ ਦਾ, ਇਹਦੇ ਕੀ ਨੀਤੀ ਕੀ ਹੈਗੀ ਹੈ ਐਗਜ਼ੈਕਟਲੀ, ਉਹਦੇ ਬਾਰੇ ਤੁਸੀਂ ਚਾਨਣਾ ਪਾਇਆ। ਪਰ ਜੇ ਦੁਬਾਰਾ ਅਸੀਂ ਸੈਫਰਨਾਈਜੇਸ਼ਨ ਆਫ ਐਜੂਕੇਸ਼ਨ ਦੀ ਗੱਲ ਕਰੀਏ, ਵੀ ਜਿਹੜਾ ਸਿੱਖਿਆ ਪ੍ਰਣਾਲੀ ਹੈਗੀ ਹੈ ਇਹਨੂੰ ਜਦੋਂ ਇਹਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ ਤਾਂ ਉਹਦੇ ਦੂਰਗਾਮੀ ਜਿਹੜੇ ਪ੍ਰਭਾਵ ਹੈਗੇ ਨੇ, ਉਹਦਾ ਇੰਪੈਕਟ ਕੀ ਹੋਵੇਗਾ? ਹੁਣ ਤੱਕ ਜਿਹੜਾ ਐਜੂਕੇਸ਼ਨ ਸਿਸਟਮ ਹੈਗਾ ਉਹ ਕਿਵੇਂ ਦਾ ਸੀ ਤੇ ਹੁਣ ਜਿਹੜਾ ਬਦਲਾਅ ਕੀਤਾ ਜਾ ਰਿਹਾ ਹੈ, ਕੀ ਬਦਲਾਅ ਕਰਕੇ ਤੇ ਅੱਗੇ ਕੀ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ? ਜੇ ਅਸੀਂ ਡਿਫਰੈਂਸ਼ੀਏਟ ਕਰਨਾ ਹੋਵੇ ਹੁਣ ਤੱਕ ਕੀ ਹੋਇਆ ਤੇ ਆਉਣ ਵਾਲੇ ਸਮੇਂ 'ਚ ਇਹਦੇ ਕੀ ਪ੍ਰਭਾਵ ਹੋਣਗੇ? ਦੇਖੋ, ਜਿਹੜਾ ਵਾਈਸ ਚਾਂਸਲਰ ਹੈਗਾ, ਹੀ ਇਜ਼ ਐਮਪਾਵਰਡ ਟੂ ਰਿਵਿਊ ਦੀ ਇੰਟਾਇਰ ਕੈਰੀਕੁਲਮ ਜੀ। ਪੂਰਾ ਜਿਹੜਾ ਸਿਲੇਬਸ ਹੈਗਾ ਯੂਨੀਵਰਸਿਟੀਜ਼ ਦਾ, ਜੋ ਹਿਸਟਰੀ ਵਿਭਾਗ ਦਾ ਹੋ ਗਿਆ, ਸੋਸ਼ੀਓਲੋਜੀ ਵਿਭਾਗ ਦਾ ਹੋ ਗਿਆ, ਸਾਰੇ ਡਿਪਾਰਟਮੈਂਟਸ, ਉਹਨਾਂ ਦਾ ਬੋਧ ਜਿਹੜਾ ਹੈਗਾ ਉਸ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਸਾਰੇ ਕਾਲਜਾਂ, ਸਾਰੀ ਯੂਨੀਵਰਸਿਟੀ 'ਚ ਆਪਣੇ ਪ੍ਰਚਾਰਕ ਇੰਪਲਾਂਟ ਕੀਤੇ ਜਾਣਗੇ
ਜਿਹੜੇ ਫਿਰ ਇਸ ਆਈਡੀਓਲੋਜੀ ਦਾ ਜਿਹੜਾ ਪ੍ਰਚਾਰ ਕਰਨ। ਹੁਣ ਤੁਸੀਂ ਇੱਕ ਗੱਲ ਦੇਖੋ ਵਿਡੰਬਨਾ ਕਿ ਯੂਪੀ ਦੇ ਚੰਡੀਗੜ੍ਹ ਜਿਹੜਾ ਕੇਂਦਰ ਸ਼ਾਸਕ ਪ੍ਰਦੇਸ਼ ਹੈ ਉਸ ਦੇ ਕੇਵਲ 12 ਕਾਲਜ ਸੰਬੰਧਿਤ ਹਨ ਪੰਜਾਬ ਯੂਨੀਵਰਸਿਟੀ ਨਾਲ ਜੀ, ਕੇਵਲ 12। ਲੇਕਿਨ ਯੂਨੀਵਰਸਿਟੀ ਦਾ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਇਸ ਕਰਕੇ ਵੈਂਕਈਆ ਨਾਇਡੂ ਨੂੰ ਬਣਾਇਆ ਹੋਇਆ ਕਿ ਜੀ ਇਹ ਕੇਂਦਰ ਸ਼ਾਸਕ ਪ੍ਰਦੇਸ਼ ਦੇ ਵਿੱਚ ਸਥਿਤ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੀ। ਕਿਉਂਕਿ ਚੰਡੀਗੜ੍ਹ ਕੇਂਦਰ ਸ਼ਾਸਕ ਪ੍ਰਦੇਸ਼ ਹੈ ਇਸ ਕਰਕੇ ਇਹਦਾ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਵੈਂਕਈਆ ਨਾਇਡੂ ਹੈ। ਤਾਂ ਵੈਂਕਈਆ ਨਾਇਡੂ ਵੀ RSS ਦਾ ਕਾਰਿਆਕਰਤਾ ਹੈ। ਤੁਸੀਂ ਦੇਖੋ ਸਿਚੁਏਸ਼ਨ ਕਿੱਧਰ ਨੂੰ ਜਾ ਰਿਹਾ। ਹਿੰਦੁਸਤਾਨ ਦਾ ਰਾਸ਼ਟਰਪਤੀ ਵੀ RSS ਦਾ, ਹਿੰਦੁਸਤਾਨ ਦਾ ਉਪ ਰਾਸ਼ਟਰਪਤੀ ਵੀ RSS ਦਾ ਪ੍ਰਚਾਰਕ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਵੀ RSS ਦਾ ਪ੍ਰਚਾਰਕ, ਹਿੰਦੁਸਤਾਨ ਦੇ ਸੂਬਿਆਂ ਵਿੱਚ ਨਵੇਂ ਲਾਏ ਜਾ ਰਹੇ ਗਵਰਨਰ ਸਾਰੇ RSS ਦੇ ਪ੍ਰਭਾਰੀ ਤੇ ਪ੍ਰਚਾਰਕ, ਨਵੇਂ ਲਾਏ ਜਾ ਰਹੇ ਸਾਰੇ ਵਾਈਸ ਚਾਂਸਲਰ RSS ਦੇ ਪ੍ਰਭਾਰੀ ਤੇ ਪ੍ਰਚਾਰਕ। ਇਸ ਤਰੀਕੇ ਦੇ ਨਾਲ ਸਾਰੇ ਹਿੰਦੁਸਤਾਨ ਵਿੱਚ ਇੱਕ ਵਿਚਾਰਧਾਰਾ ਜਿਹੜੀ ਹੈ ਉਹ ਦੂਜੀ ਵਿਚਾਰਧਾਰਾ ਤੇ ਥੋਪੀ ਜਾ ਰਹੀ ਹੈ। ਜਿਹੜੀ ਲਿਬਰਲ ਡੈਮੋਕ੍ਰੈਟਿਕ ਕੈਰੈਕਟਰ ਸੀ ਇੰਡੀਆ ਦੀ ਡੈਮੋਕ੍ਰੇਸੀ ਦਾ, ਉਹਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਮੈਜੋਰਿਟੇਰੀਅਨ ਇਲਿਬਰਲ ਮੈਜੋਰਿਟੇਰੀਅਨ ਡੈਮੋਕ੍ਰੇਸੀ ਜਿਹੜੀ ਹੈ ਉਹ ਕਾਇਮ ਕੀਤੀ ਜਾ ਰਹੀ ਹੈ। ਇਸ ਦੇ ਲਈ ਲੋਕਾਂ ਨੂੰ ਜਾਗਣਾ ਪਏਗਾ, ਰਜਿਸਟ ਕਰਨਾ ਪਏਗਾ, ਇਹਦਾ ਵਿਰੋਧ ਕਰਨਾ ਪਏਗਾ। ਘੱਟ ਗਿਣਤੀਆਂ ਨੂੰ ਬਹੁਤ ਸਜਗ ਹੋਣਾ ਪਏਗਾ। ਇਸ ਲਈ ਮੈਂ ਅਪੀਲ ਕੀਤੀ ਹੈ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ, ਸਾਰੇ ਵਿਦਵਾਨਾਂ ਨੂੰ, ਸਾਰੇ ਟੀਚਿੰਗ ਜਿਹੜੀ ਫੈਕਲਟੀ ਦੇ ਮੈਂਬਰਸ ਨੇ, ਪੂਰੀ ਦੀ ਪੂਰੀ ਫਰਟਰਨਿਟੀ ਨੂੰ, ਵਿਦਿਆਰਥੀਆਂ ਨੂੰ ਕਿ ਜਦੋਂ ਵੀ ਨਵਾਂ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ RSS ਦਾ ਜਿਹਨੂੰ ਬਿਠਾਇਆ ਗਿਆ, ਜਦੋਂ ਉਹ ਭਗਵਾਂ ਕਰਨ ਯੂਨੀਵਰਸਿਟੀ ਦਾ ਕਰਨ ਲਈ ਕੋਈ ਵੀ ਕਦਮ ਚੁੱਕਦਾ ਹੈ ਜੀ, ਕਿਸੇ ਦੀ ਦ੍ਰਿਸ਼ਟੀ 'ਚ ਉਸ ਦੀਆਂ ਇਹ ਮੂਵਸ ਆਉਂਦੀਆਂ, ਉਹਦਾ ਵਿਰੋਧ ਕਰੋ, ਉਹ ਸਾਡੇ ਧਿਆਨ 'ਚ ਲਿਆਓ। ਅਸੀਂ ਵੀ ਆਪਣੇ ਲੈਵਲ ਤੇ ਉਹਨਾਂ ਦਾ ਵਿਰੋਧ ਕਰਾਂਗੇ ਜੀ। ਅਸੀਂ ਪੰਜਾਬ ਦੀ ਇਹ ਪ੍ਰੀਮੀਅਰ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ, ਇਹਦਾ ਕਤਈ ਤੌਰ ਤੇ ਭਗਵਾਕਰਨ ਨਹੀਂ ਹੋਣ ਦਿਆਂਗੇ। ਔਰ ਬੜੀ ਰੈਜ਼ਿਸਟੈਂਸ ਹੋ ਰਹੀ ਹੈ, ਬੜਾ ਵਿਰੋਧ ਹੋ ਰਿਹਾ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਔਰ ਘੱਟ ਗਿਣਤੀਆਂ ਦੇ ਜਿੰਨੇ ਕਾਲਜ ਨੇ ਉਹਨਾਂ ਦੇ ਪ੍ਰਿੰਸੀਪਲ, ਪ੍ਰੋਫੈਸਰ, ਵਿਦਿਆਰਥੀ ਸਭ ਨੂੰ ਜਾਗਣਾ ਚਾਹੀਦਾ ਹੈ। ਤੇ ਬਹੁਤ ਸੌਲੇ ਅਸੀਂ ਹੁਣ ਇਸ ਗੂੜੀ ਨੀਂਦ ਚੋਂ ਸਭ ਨੂੰ ਨਿਕਲਣਾ ਚਾਹੀਦਾ। ਜਿੱਥੇ ਜਿੱਥੇ ਵੀ ਕੋਈ ਸਜਗ ਵਿਅਕਤੀ ਘੱਟ ਗਿਣਤੀਆਂ ਨਾਲ ਜੁੜਿਆ ਪੰਜਾਬੀ ਮੇਰੀ ਆਵਾਜ਼ ਸੁਣ ਰਿਹਾ, ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਕਿ ਬੜਾ ਭਿਆਨਕ ਸਮਾਂ ਆ ਰਿਹਾ। ਇਹ ਦੁਬਾਰਾ ਮਤਲਬ ਜਿਹੜੀ ਬਹੁਤ ਸੰਮਤੀ ਦੀ ਬਹੁਵਾਦ ਦੀ ਗੁਲਾਮੀ ਹੈ ਉਹ ਤੇ ਅੰਗਰੇਜ਼ ਦੀ ਗੁਲਾਮੀ ਨਾਲੋਂ ਵੀ ਭੈੜੀ ਹੈ। ਕਿਉਂਕਿ ਜਿਸ ਕਿਸਮ ਦੀ ਸੰਕੀਰਨਤਾ ਦੇ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ, ਧਰਮ 'ਚ ਦਖਲ ਦਿੱਤਾ ਜਾ ਰਿਹਾ, ਸਾਰੇ ਵਿਦਿਅਕ ਢਾਂਚੇ 'ਚ ਦਖਲ ਦਿੱਤਾ ਜਾ ਰਿਹਾ, ਸਾਰਾ ਇਤਿਹਾਸ ਬਦਲਿਆ ਜਾ ਰਿਹਾ, ਗ੍ਰੰਥਾਂ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ, ਹਿਸਟਰੀ ਨੂੰ ਰੀਰਾਈਟ ਕੀਤਾ ਜਾ ਰਿਹਾ। ਏਡਾ ਵੱਡਾ ਸਾਡੇ ਤੇ ਸੱਭਿਆਚਾਰਕ ਹਮਲਾ ਹੈਗਾ, ਧਾਰਮਿਕ ਹਮਲਾ ਹੈਗਾ। ਇਹਦੇ ਲਈ ਸਾਨੂੰ ਸਾਰਿਆਂ ਨੂੰ ਸਜਗ ਹੋ ਕੇ ਬੰਨ ਨੂੰ ਬੰਨਣੇ ਪੈਣਗੇ ਔਰ ਹਰ ਤਰੀਕੇ ਤੇ ਹਰ ਪੱਧਰ ਤੇ ਸਾਨੂੰ ਇਸ ਭਗਵਾਕਰਨ ਦੇ ਖਿਲਾਫ ਲੜਾਈ ਲੜਨੀ ਪਏਗੀ। ਔਰ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਨਿਆਰਾ ਸਰੂਪ ਦਿੱਤਾ, ਨਿਆਰੀ ਜੀਵਨ ਰਾਹ ਦਿੱਤੀ ਹੈ, ਉਸ ਦੀ ਰੌਸ਼ਨੀ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਤੋਂ ਰੌਸ਼ਨੀ ਲੈ ਕੇ ਸਾਨੂੰ ਆਪਣਾ ਨੀਤੀ ਨਿਰਮਾਣ ਔਰ ਜੀਵਨ ਜਾਂਚ ਜਿਹੜੀ ਹੈ ਉਸ ਨੂੰ ਪੂਰੀ ਤਰ੍ਹਾਂ ਅਗਲੀ ਜਨਰੇਸ਼ਨ ਤੱਕ, ਬੱਚਿਆਂ ਤੱਕ ਉਹਨਾਂ ਨੂੰ ਸਮਝਾਉਣ ਦੀ, ਉਹਦੇ ਤੇ ਪਹਿਰਾ ਦੇਣ ਦੀ ਬਹੁਤ ਵੱਡੀ ਜ਼ਰੂਰਤ ਹੈ। ਜੀ ਬਿਲਕੁਲ ਬੀਰਦਵਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਅਪੀਲ ਕੀਤੀ ਹੈ ਫੈਕਲਟੀ ਨੂੰ ਤੇ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਵੀ ਕਿ ਇਹਦੇ ਤੇ ਨਿਗਾਹ ਰੱਖੀ ਜਾਵੇ ਵੀ ਆਉਣ ਵਾਲੇ ਕੀ ਕਦਮ ਚੱਕੇ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੀ ਸਟੂਡੈਂਟਸ ਫॉर ਸੁਸਾਇਟੀ ਹੈਗੀ ਹੈ ਉਹਨਾਂ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ।
ਇਸ ਮੂਵ ਦੇ ਖਿਲਾਫ ਕਿ ਰਾਜਕੁਮਾਰ ਨੂੰ ਕਿਉਂ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਇਆ ਗਿਆ। ਪਰ ਜਦੋਂ ਅਸੀਂ ਜੇ JNU ਦੀ ਐਗਜ਼ਾਮਪਲ ਦੇਖੀਏ ਜਾਂ ਬਾਕੀ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਕੇਸਿਸ ਸਾਡੇ ਸਾਹਮਣੇ ਪਹਿਲਾਂ ਆਏ ਨੇ, ਉਹਨਾਂ ਦੀ ਆਵਾਜ਼ ਵੀ ਭਾਵੇਂ ਡਾਇਸੈਂਟ ਦੀ ਆਵਾਜ਼ ਕਹਿ ਕੇ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਪਾਕਿਸਤਾਨ ਦੇ ਨਾਲ ISI ਦੇ ਨਾਲ ਜੋੜ ਕੇ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ, ਕੁਚਲਣ ਦੀ, ਕੇਸਿਸ ਪਾ ਕੇ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਤੁਹਾਨੂੰ ਲੱਗਦਾ ਵੀ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਹੈਗੇ ਆ ਪੰਜਾਬ ਦੇ ਵਿੱਚ, ਉਹ ਸਿੱਖ ਹੋਣ, ਹੋਰ ਮਾਈਨੋਰਿਟੀਜ਼ ਹੋਣ, ਦਲਿਤ ਭਾਈਚਾਰਾ ਹੋਵੇ, ਇਹ ਰੈਜ਼ਿਸਟ ਕਰ ਸਕਦੇ ਨੇ ਜਾਂ ਇਹਦਾ ਕੋਈ ਹੱਲ ਨਿਕਲ ਸਕਦਾ? ਦੇਖੋ, ਜਦੋਂ ਦੇਸ਼ ਆਜ਼ਾਦ ਹੋਇਆ ਤੇ ਇਹ 26 ਜਨਵਰੀ 1950 ਨੂੰ ਇਹ ਸੰਵਿਧਾਨ ਲਾਗੂ ਕੀਤਾ। ਜਿਸ ਵਿਅਕਤੀ ਨੇ ਸੰਵਿਧਾਨ ਘੜਿਆ, ਡਾਕਟਰ ਅੰਬੇਦਕਰ ਸਾਹਿਬ ਨੇ, ਸਭ ਤੋਂ ਪਹਿਲਾਂ ਡਾਕਟਰ ਅੰਬੇਦਕਰ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਇਹ ਜਿਹੜਾ ਮੈਜੋਰਿਟੀ ਵਾਲਾ ਪੱਖ ਹੈ ਨਾ ਜੀ, ਇਹ ਕਿਸੇ ਵੇਲੇ ਵੀ ਇਸ ਦੀ ਦੁਰਵਰਤੋਂ ਹੋ ਸਕਦੀ ਹੈ। ਭਾਰਤ ਵਿੱਚ ਕੋਈ ਐਸੀਆਂ ਪਰਿਸਥਿਤੀਆਂ ਪੈਦਾ ਹੋ ਸਕਦੀਆਂ ਕਿ ਇਸ ਦੀ ਜਿਹਨੂੰ ਇਸ ਸੰਵਿਧਾਨ ਨੂੰ ਦੀ ਪਰਿਭਾਸ਼ਾ ਹੀ ਬਦਲੀ ਜਾ ਸਕਦੀ ਹੈ ਜੀ। ਉਹਨਾਂ ਨੇ ਕਿਹਾ ਸੀ ਵੀ ਜੇ ਇਸ ਦੇ ਮੈਜੋਰਿਟੀ ਵਾਲੇ ਪਹਿਲੂ ਦੀ, ਕਿਉਂਕਿ ਮੈਜੋਰਿਟੀ ਵਾਲੇ ਨੇ ਜਿੱਤਣਾ, ਜਿਹਨੂੰ ਵੱਧ ਵੋਟਾਂ ਪੈਣੀਆਂ ਉਹਨੇ ਰਾਜ ਕਰਨਾ, ਠੀਕ ਹੈ ਨਾ, ਜੇ ਇਸ ਦੀ ਦੁਰਵਰਤੋਂ ਕੀਤੀ ਗਈ ਔਰ ਜੇ ਇਸ ਦੀ ਮਿਸਇੰਟਰਪ੍ਰੀਟੇਸ਼ਨ ਕੀਤੀ ਗਈ ਇੰਪਲੀਮੈਂਟੇਸ਼ਨ ਦੇ ਲੈਵਲ ਤੇ, ਮੈਂ ਪਹਿਲਾ ਵਿਅਕਤੀ ਹੋਵਾਂਗਾ ਜਿਹੜਾ ਸੰਵਿਧਾਨ ਨੂੰ ਸਾੜਾਂਗਾ ਜੀ। ਇਹ ਡਾਕਟਰ BR ਅੰਬੇਦਕਰ ਨੇ ਔਨ ਰਿਕਾਰਡ ਕਿਹਾ। ਦੂਜੀ ਗੱਲ ਉਹਨਾਂ ਨੇ ਬਹੁਤ ਹੀ ਮਾਨਾਖੇਜ਼ ਕਹੀ ਕਿ ਇਹ ਨਿਊ ਡਾਕਟਰਿਨ ਹੈਜ਼ ਕਮ ਅਪ in the political arena of India. When majority wants to impose its will on minority, that is called nationalism. And when minority wants to share power with the majority, the aspirations of the minorities are dubbed as communalism. They are called communalism. When they want adequate share in power, political power, they are snubbed and dubbed as communalist. Now it is at play. Such a bizarre, situation has developed all over the country that minorities are being suppressed. ਜਿਵੇਂ ਤੁਸੀਂ ਹੁਣ ਕੋਈ ਤੁਕ ਥੋੜੋ ਸੀ ਕਿ ਦਿਆਲ ਸਿੰਘ ਕਾਲਜ ਦਾ ਨਾਮ ਤੁਸੀਂ ਬੰਦੇ ਮਾਤਰਮ ਰੱਖਦੇ ਹੋ ਜੀ। ਇਹ ਸੰਕੇਤ ਨੇ ਨਾ ਕਿ ਅਸੀਂ, ਸਾਡੀ ਜ਼ਹਿਨੀਅਤ ਵਿੱਚ ਇੰਨਾ ਕੁਝ ਛੁਪਿਆ ਹੋਇਆ ਕਿ ਅਸੀਂ ਇੱਕ ਨਾਮ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਦੂਸਰਾ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਉਸ ਭਾਰਤ ਵਿੱਚ ਹੁਣ ਰਹਿ ਰਹੇ ਹੋ ਜਿਹਦੇ ਵਿੱਚ ਸਾਡੀ ਮੈਜੋਰਿਟੀ ਹੈ ਜੀ ਔਰ ਬਹੁਵਾਦ ਦਾ ਰਾਜ ਆ ਰਿਹਾ ਹੈ। ਤੁਸੀਂ ਆਟੇ 'ਚ ਲੂਣ ਹੈਗੇ ਹੋ ਐਂਡ ਯੂ ਹੈਵ ਨੋ ਰੋਲ। ਤੁਹਾਨੂੰ ਇਨਸਬੋਰਡੀਨੇਸ਼ਨ ਜਿਹੜੀ ਹੈ ਮੈਜੋਰਿਟੀ ਦੀ ਹੁਣ ਐਕਸੈਪਟ ਕਰਨੀ ਪੈਣੀ ਹੈ। ਇਹ ਗੱਲ ਅੱਜ ਸਾਰੇ ਹਿੰਦੁਸਤਾਨ ਵਿੱਚ ਦ੍ਰਿੜ ਕਰਾਈ ਜਾ ਰਹੀ ਹੈ ਜੀ। ਸੋ ਇਸ ਸਿਚੁਏਸ਼ਨ 'ਚ ਮੈਂ ਸਮਝਦਾ ਕਿ ਜਿਹੜਾ ਕਨਸਟੀਟਿਊਸ਼ਨ ਹੈਗਾ ਉਹਦਾ ਵੀ ਬੜਾ ਵੱਡੇ ਲੈਵਲ ਤੇ ਕਨਸਟੀਟਿਊਸ਼ਨਲ ਰਿਵਿਊ ਹੋਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਜਿਹੜੇ ਬਹੁਤ ਸੰਮਤੀ ਨਾਲ ਜੁੜੇ ਲੋਕ ਨੇ ਤੇ ਆਲ ਆਰ ਕਮਿਊਨਲ, ਜਿਹੜੇ ਉਹਨਾਂ 'ਚ ਲਿਬਰਲ ਸੋਚ ਰੱਖਣ ਵਾਲੇ ਲੋਕ ਨੇ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਜੇ ਕਿਸੇ ਨੇ ਇਹ ਗੁਲਾਮੀ ਕਬੂਲਣੀ ਨਹੀਂ ਹੈਗੀ, ਕਿਸੇ ਨੇ ਵੀ ਨਹੀਂ ਕਬੂਲਣੀ। ਔਰ ਹਿੰਦੁਸਤਾਨ ਵਿੱਚ ਤਕਰੀਬਨ 20 ਕਰੋੜ ਦੇ ਕਰੀਬ ਮੁਸਲਮਾਨ ਹਨ, ਸਭ ਤੋਂ ਵੱਡੀ ਘੱਟ ਗਿਣਤੀ ਹੈ। ਤੇ ਦੁਨੀਆ ਵਿੱਚ ਵੀ ਇਸਲਾਮਿਕ ਵਰਲਡ ਹੈ। ਇਹ ਨਹੀਂ ਹੈ ਕਿ ਤੁਸੀਂ ਕਿਸੇ ਵੀ ਮੁਸਲਮਾਨ ਨੂੰ ਘੇਰ ਕੇ ਉਹਨੂੰ ਲਿੰਚ ਕਰ ਦਿਓ, ਉਹਨੂੰ ਮੌਤ ਦੇ ਘਾਟ ਉਤਾਰ ਦਿਓ ਤੇ ਪਰਚਾ ਤੱਕ ਦਰਜ ਨਹੀਂ ਹੁੰਦਾ ਜੀ। ਸਰਕਾਰਾਂ ਅੱਖਾਂ ਫੇਰ ਲੈਂਦੀਆਂ ਨੇ। ਹੁਣ ਜਿਹੜੀ ਲੇਟੈਸਟ ਅਲਵਰ 'ਚ ਮੌਤ ਹੋਈ ਹੈ, ਉਹ ਤਾਂ ਲੋਕਾਂ ਦੀ ਭੀੜ ਦਾ ਕੁੱਟਿਆ ਬੰਦਾ ਤਾਂ ਬਚ ਗਿਆ ਸੀ, ਉਹਨੂੰ ਦੁਬਾਰਾ ਪੁਲਿਸ ਵਾਲਿਆਂ ਨੇ ਕੁੱਟ ਕੇ ਫੇਰ ਮਾਰਤਾ ਜੀ। ਬਚ ਕਿਵੇਂ ਗਿਆ ਇਹ? ਕਿਉਂਕਿ ਮਿਨੋਰਿਟੀ ਦਾ ਬੰਦਾ ਸੀ। ਇਟ ਇਜ਼ ਹੈਪਨਿੰਗ, ਬੜੇ ਰੈਪਿਡਲੀ ਇਟ ਇਜ਼ ਹੈਪਨਿੰਗ।
ਔਰ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵੀ ਜ਼ਿਆਦਾ, ਤਾਂ ਕਿ ਹਿੰਦੂ ਮੁਸਲਮਾਨ ਫਸਾਦਾਤ ਜਿਹੜੇ ਨੇ ਉਹ ਹਿੰਦੁਸਤਾਨ 'ਚ ਹੋਣ ਤੇ ਸਾਰਾ ਜਿਹੜਾ ਹਿੰਦੂ ਹੈਗਾ ਉਹ ਮੈਜੋਰਿਟੀ ਉਹ ਕੰਸੋਲੀਡੇਸ਼ਨ ਹੋ ਜਾਵੇ RSS ਔਰ BJP ਦੇ ਪੱਖ 'ਚ, ਤੇ ਇਹ ਨਵੀਂ ਸਰਕਾਰ 2019 ਵਿੱਚ ਫੇਰ ਮੋਦੀ ਦੀ ਬਣਾ ਲੈਣ ਤੇ ਭਾਰਤ ਦੇ ਸੰਵਿਧਾਨ ਦਾ ਮੂਲ ਸਰੂਪ ਬਦਲ ਕੇ ਇਹਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰ ਦਿੱਤਾ ਜਾਏ। ਔਰ ਜਿਹੜੀਆਂ ਮਿਨੋਰਿਟੀਜ਼ ਨੇ ਉਹਨਾਂ ਦਾ ਕੀ ਅਸਤਿਤਵ ਹੋਏਗਾ, ਕੀ ਫਿਊਚਰ ਹੋਏਗਾ ਔਰ ਉਹਨਾਂ ਦਾ ਮੁਸਤਕਬਲ ਕੀ ਹੋਏਗਾ, ਇਹ ਸਾਰਾ ਕੁਝ ਹੁਣ ਹਵਾ 'ਚ ਲਟਕਿਆ ਹੋਇਆ ਹੈ। ਇਹਦੇ ਵਾਸਤੇ ਮਿਨੋਰਿਟੀਜ਼ ਨੂੰ ਬਹੁਤ ਵੱਡੀ ਜਦੋਜਹਿਦ ਹਿੰਦੁਸਤਾਨ ਵਿੱਚ ਕਰਨੀ ਪਏਗੀ। ਬਾਹਰ ਬੈਠੇ ਲੋਕਾਂ ਨੂੰ ਵੀ ਸਜਗ ਹੋਣਾ ਪਏਗਾ ਤੇ ਇਹਦੀ ਕੋਈ ਸਾਂਝੀ ਭੂਮਿਕਾ ਤਿਆਰ ਕਰਨੀ ਪਏਗੀ। ਜੀ ਬਿਲਕੁਲ ਵੀਰ ਦਵਿੰਦਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਆਪਣਾ ਸਮਾਂ ਕੱਢ ਕੇ ਸਾਰੇ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲ ਬਹੁਤ ਮਿਹਰਬਾਨੀ ਜੀ, ਮੇਰੇ ਵੱਲੋਂ ਸਾਰੇ ਭਰਾਵਾਂ ਭੈਣਾਂ, ਪੰਜਾਬੀ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਢੇਰ ਸਾਰਾ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸੈਫਨਾਈਜੇਸ਼ਨ ਆਫ ਐਜੂਕੇਸ਼ਨ ਦੇ ਇਸ਼ੂ ਦੇ ਉੱਪਰ, ਖਾਸ ਤੌਰ ਤੇ ਜਿਵੇਂ ਪੰਜਾਬ ਦੀ ਐਗਜ਼ਾਮਪਲ ਨੂੰ ਅਸੀਂ ਚੁਣਿਆ, ਪੰਜਾਬ ਯੂਨੀਵਰਸਿਟੀ ਨੂੰ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਪੰਜਾਬ ਅਸੈਂਬਲੀ ਦੇ ਸਾਬਕਾ ਸਪੀਕਰ ਸਰਦਾਰ ਵੀਰ ਦਵਿੰਦਰ ਜੀ, ਉਹਨਾਂ ਨੇ ਜਿਵੇਂ ਗੱਲਬਾਤ ਕੀਤੀ ਹੈ, ਆਪਣੇ ਵਿਚਾਰ ਇਸ ਇਸ਼ੂ ਦੇ ਉੱਪਰ ਸਾਂਝੇ ਕੀਤੇ ਨੇ। ਓਵਰਆਲ ਉਹਨਾਂ ਦਾ ਇਹ ਮੰਨਣਾ ਹੈ ਕਿ ਪੋਲਰਾਈਜੇਸ਼ਨ ਜਿਹੜੀ ਹੈਗੀ ਹੈ ਉਹ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ 2019 ਦੀਆਂ ਇਲੈਕਸ਼ਨ ਜਿੱਤਣ ਤੋਂ ਬਾਅਦ ਭਾਰਤ ਦਾ ਜਿਹੜਾ ਸੰਵਿਧਾਨ ਵੀ ਹੈ ਉਹਨੂੰ ਵੀ ਹਿੰਦੂਕਰਨ ਉਹਦਾ ਕਰ ਦਿੱਤਾ ਜਾਵੇਗਾ। ਹਿੰਦੂਤਵਾਦੀ ਜਿਹੜੀ ਆਈਡੀਓਲੋਜੀ ਹੈਗੀ ਹੈ ਇਹ ਇਸ ਲੈਵਲ ਤੱਕ ਪਹੁੰਚ ਚੁੱਕੀ ਹੈ ਤੇ ਘੱਟ ਗਿਣਤੀਆਂ ਨੂੰ ਸਾਵਧਾਨ ਹੋਣ ਦੀ, ਇਕੱਠੇ ਹੋਣ ਦੀ ਲੋੜ ਹੈਗੀ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਅਸੀਂ ਇਸ ਸ਼ੋਅ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਤੇ ਅੰਤ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।